ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। थैंक यू जी डॉक्टर साहब, आज 4 अगस्त 2014 20 सावन नानकशाही संमत 546 का दिन है। तो डॉक्टर साहब नानकशाही कैलेंडर अनुसार 3 अगस्त यानी कि बीते ऐतवार बाबा फरीद जी का जन्मदिन सी। इस बारे तुसीं की कहना चाहोगे? देखो, सब तो पहला तो असी समूह श्रोतिਆਂ ਨੂੰ ਦਰਸ਼ਕਾਂ ਨੂੰ ਸਮੂਹ ਸਿੱਖ ਸੰਗਤਾਂ ਨੂੰ TV 84 ਦੇ ਪਲੇਟਫਾਰਮ ਰਾਹੀਂ जी ਬਾਬਾ ਫਰੀਦ ਜੀ ਦੇ ਮੁਬਾਰਕ ਜਨਮਦਿਨ ਦੀ ਵਧਾਈ ਦਿੰਦੇ जी ਬੇਸ਼ੱਕ ਕਾਫੀ ਸਮਾਂ ਸਿੱਖ ਧਰਮ ਦੇ ਵਿੱਚ ਜਦੋਂ ਅਸੀਂ ਭਗਤ ਬਾਣੀ ਦਾ ਔਰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਸਾਡਾ ਪਾਠ ਉਸ 'ਚ ਅਸੀਂ ਬਾਣੀ ਪੜ੍ਹਦੇ ਹਾਂ, ਪਰ ਬਹੁਤ ਵਾਰ ਭਗਤ ਜਨਾਂ ਜਾਂ ਉਹਨਾਂ ਦੇ ਦਿਨਾਂ ਨੂੰ ਅਸੀਂ ਇਗਨੋਰ ਕੀਤਾ। ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇੱਕ ਚੰਗਾ ਫੈਸਲਾ ਲਿਆ जी ਕਿ ਜਿੰਨੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹਨਾਂ ਦੇ ਦਿਨ ਜਿਹੜੇ ਨੇ ਉਹ ਮਨਾਏ ਜਾਣਗੇ। ਸੋ ਬਾਬਾ ਫਰੀਦ ਜੀ ਦੀ ਯਾਦ 'ਚ ਵੀ ਦਿਨ ਥਾਂ ਥਾਈਂ ਮਨਾਇਆ ਗਿਆ। जी ਹਾਲਾਂਕਿ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ 'ਚੋਂ ਇੱਕ ਜ਼ਿਲ੍ਹਾ ਹੀ ਬਾਬਾ ਫਰੀਦ ਜੀ ਦੇ ਨਾਂ 'ਤੇ ਹੈ, ਫਰੀਦਕੋਟ, ਔਰ ਉੱਥੇ ਖਾਸ ਤੌਰ 'ਤੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਸਤੰਬਰ ਦੇ ਮਹੀਨੇ 'ਚ ਤਾਂ ਪੂਰਾ 2-3 ਦਿਨ ਦਾ ਮੇਲਾ ਹੁੰਦਾ ਹੈ। ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਉਸ ਦੇ ਵਿੱਚ ਇਨਵੋਲਵ ਹੁੰਦਾ ਉਹਨੂੰ ਆਰਗੇਨਾਈਜ਼ ਕਰਨ ਦੇ ਲਈ। जी ਔਰ ਬਾਬਾ ਫਰੀਦ ਜੀ ਨੂੰ ਹੀ ਖਾਸ ਸ਼ਰਧਾਂਜਲੀ ਦਿੰਦੇ ਆ। ਜਿਹੜੀ ਯੂਨੀਵਰਸਿਟੀ ਬੇਸ਼ੱਕ ਪਹਿਲਾਂ ਉਹਦੇ ਨਾਲ ਮੈਡੀਕਲ ਕਾਲਜਸ ਸਾਰੇ ਪੰਜਾਬ ਦੇ ਲੱਗੇ, ਉਸ ਯੂਨੀਵਰਸਿਟੀ ਦਾ ਨਾਮ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਰੱਖਿਆ ਗਿਆ। ਸੋ ਇਹ ਜਿਹੜੀ ਮੈਡੀਕਲ ਯੂਨੀਵਰਸਿਟੀ ਹੈ ਇਹ ਵੀ ਬਾਬਾ ਫਰੀਦ ਜੀ ਦੇ ਨਾਂ ਨੂੰ ਐਟਰੀਬਿਊਟ ਕੀਤੀ ਗਈ ਹੈ। ਪਾਕਿਸਤਾਨ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਸੰਸਥਾਵਾਂ ਜਾਂ ਇਸ ਕਦਰ ਉਹਨਾਂ ਦੇ ਲਈ ਕੋਈ ਉਤਸ਼ਾਹ ਦੇ ਨਾਲ ਕੋਈ ਨਾਂ ਰੱਖੇ ਗਏ ਨੇ। जी ਇੱਕ ਜ਼ਰੂਰ ਮੇਰੀ ਨਿਗਾਹ 'ਚੋਂ ਗੁਜ਼ਰਿਆ ਕਿ ਇਸਲਾਮਿਕ ਯੂਨੀਵਰਸਿਟੀ ਇਨ ਸਾਈਵਾਲ, ਫਰੀਦੀਆ ਇਸਲਾਮਿਕ ਯੂਨੀਵਰਸਿਟੀ, ਪਰ ਇਹ ਧਾਰਮਿਕ ਮਦਰਸਾ ਹੈ ਜਿਹਦਾ ਨਾਂ ਬਾਬਾ ਫਰੀਦ ਦੇ ਨਾਂ 'ਤੇ ਸਾਈਵਾਲ 'ਚ ਰੱਖਿਆ ਹੋਇਆ। जी ਸੋ ਬਾਬਾ ਫਰੀਦ ਹਮੇਸ਼ਾ ਹੀ ਸਿੱਖ ਦਿਲਾਂ 'ਚ ਤਾਂ ਸਵੇਰੇ ਸ਼ਾਮ ਹਰ ਦੁਨੀਆ ਭਰ ਜਿੱਥੇ ਸਿੱਖ ਬਾਣੀ ਪੜ੍ਹਦੇ ਨੇ, ਹਰ ਥਾਂ ਰੋਜ਼ਾਨਾ ਸੈਂਕੜਿਆਂ ਅਖੰਡ ਪਾਠਾਂ ਦਾ ਭੋਗ ਪੈ ਰਿਹਾ ਹੁੰਦਾ ਹੈ, ਸਹਿਜ ਪਾਠ ਹੋ ਰਹੇ ਹੁੰਦੇ ਨੇ, जी ਔਰ ਅੱਡ-ਅੱਡ ਤਰੀਕਿਆਂ ਦੇ ਨਾਲ ਕੀਰਤਨੀ ਸਿੰਘ ਬਾਣੀ ਗਾਇਨ ਕਰਦੇ ਨੇ। ਔਰ ਸ਼ਾਇਦ ਹੀ ਕੋਈ ਐਸੀ ਥਾਂ ਹੋਏ ਜਿੱਥੇ ਰੋਜ਼ਾਨਾ ਬਾਬਾ ਫਰੀਦ ਨੂੰ ਯਾਦ ਨਾ ਕੀਤਾ ਜਾਂਦਾ ਹੋਵੇ ਬਾਣੀ ਰਾਹੀਂ। जी ਉਹਨਾਂ ਦੀ ਬਾਣੀ ਵਿਚਲੇ ਸਾਧ ਮੁਰਾਦ ਦੇ ਸਲੋਕ ਠੇਠ ਪੰਜਾਬੀ ਦੇ ਵਿੱਚ, ਲਹਿੰਦੀ ਪੰਜਾਬੀ 'ਚ। जी ਔਰ ਈਵਨ ਜਦੋਂ ਅਸੀਂ ਕੋਈ ਚੜ੍ਹਾਈ ਕਰਦਾ ਹੈ ਤੇ ਫਿਰ ਜਿਹੜੇ ਉਹਨਾਂ ਦੇ ਸ਼ਬਦ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, जी ਇਹ ਸਾਰੇ ਜਿਹੜੇ ਨੇ ਲਗਾਤਾਰਤਾ ਦੇ ਨਾਲ ਹਰ ਇੱਕ ਦੀ ਸਮਝ ਆਉਣ ਵਾਲੇ ਵੀ ਨੇ, ਔਰ ਉਹਨਾਂ ਦੇ ਵਿੱਚ ਇੱਕ ਮਿੱਠਾ ਸ਼ਹਿਦ ਹੈ, ਇੱਕ ਰਸ ਹੈ। ਬੇਸ਼ੱਕ ਬਾਬਾ ਫਰੀਦ ਸ਼ਕਰਗੰਜ ਕਰਕੇ ਵੀ ਉਹਨਾਂ ਦੇ ਨਾਂ ਨੂੰ ਜਾਣਿਆ ਜਾਂਦਾ ਹੈ, ਔਰ ਉਸ ਬਾਰੇ ਬੜੀ ਇੱਕ ਪੋਪੂਲਰ ਇੱਕ ਸਟੋਰੀ ਲੋਕਾਂ ਦੇ ਵਿੱਚ ਹਮੇਸ਼ਾ ਰਹੀ ਹੈ ਕਿ ਬਾਬਾ ਫਰੀਦ ਨੂੰ ਉਹਨਾਂ ਦੀ ਮਾਤਾ ਨੇ ਬੰਦਗੀ ਵੱਲ ਲਾਇਆ, ਔਰ ਉਹਨਾਂ ਨੂੰ ਖੰਡ ਬਹੁਤ ਪਸੰਦ ਸੀ। ਸਾਨੂੰ ਸਾਰਿਆਂ ਨੂੰ ਹੀ ਬਚਪਨ 'ਚ ਤੋਂ ਲੈ ਕੇ, ਭਾਵੇਂ ਕੋਈ ਗੁੜ ਚੋਰੀ ਖਾਂਦਾ ਸੀ ਜਾਂ ਕੋਈ ਸ਼ੱਕਰ ਖਾਂਦਾ ਸੀ ਜਾਂ ਅੱਜ ਕੈਂਡੀਆਂ ਖਾ ਖਾ ਕੇ ਨਿਆਣਿਆਂ ਨੇ ਦੰਦ ਖਰਾਬ ਕੀਤੇ ਹੁੰਦੇ ਨੇ, ਸੋ ਹਰ ਇੱਕ ਨੂੰ ਖੰਡ ਚੰਗੀ ਲੱਗਦੀ ਹੈ। जी ਪਰ ਇਹ ਕਿਹਾ ਜਾਂਦਾ ਹੈ ਕਿ ਵੀ ਬਾਬਾ ਫਰੀਦ ਨੂੰ ਜਦੋਂ ਉਹਨਾਂ ਦੀ ਮਾਤਾ ਜਿਹੜੇ ਕਿ ਬੜੇ ਉਹਨਾਂ ਦਾ ਵੀ ਜਿਹੜਾ ਟਰਾਈਬ ਹੈ ਉਹ ਉਸ ਬੜੇ ਹੋਲੀ ਮੁਕੱਦਸ ਥਾਂ ਤੋਂ ਆਇਆ ਹੋਇਆ ਸੀ ਸਾਰਾ ਹੀ ਖਾਨਦਾਨ। जी ਔਰ ਬੇਸ਼ੱਕ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਸਮਾਂ ਉਸ ਖਿੱਤੇ 'ਚ ਉਹ ਚੱਲ ਰਿਹਾ ਜਦੋਂ ਕਿ ਹਲਾਕੂ ਵਰਗੇ, ਤੈਮੂਰ ਲੰਗ ਵਰਗੇ ਜਿਹੜੇ ਨੇ ਉਹਨਾਂ ਦੇ ਜ਼ੁਲਮਾਂ ਦਾ ਲੋਕ ਸ਼ਿਕਾਰ ਨੇ। ਅਤੇ ਇਹ ਸੂਫੀ ਪਰੰਪਰਾ ਦੇ ਜਿਹੜੇ ਇਹਨਾਂ ਦੇ ਦਰਵੇਸ਼ ਜਾਂ ਸੂਫੀ ਨੇ, ਇਹਨਾਂ ਨੇ ਆਪਣਾ ਮੈਸੇਜ ਵੀ ਪਿਆਰ ਦਾ ਸੁਨੇਹਾ ਦੇਣ ਲਈ ਬੇਸ਼ੱਕ ਸਟ੍ਰਿਕਟਲੀ ਇਸਲਾਮ 'ਚ ਯਕੀਨ ਰੱਖਣ ਵਾਲੇ, ਇਸਲਾਮ ਨੂੰ ਹੀ ਪ੍ਰਮੋਟ ਕਰਨ ਦਾ ਰਿਹਾ, ਲੇਕਿਨ ਇਹਨਾਂ ਨੇ ਲੋਕਾਂ ਦੀ ਬੋਲੀ ਨੂੰ ਅਪਣਾਇਆ। ਔਰ ਪੰਜਾਬੀ ਲਿਟਰੇਚਰ 'ਚ ਅਸੀਂ ਜਦੋਂ ਸਭ ਤੋਂ ਪੁਰਾਣੀ ਲਿਖਤ ਕੋਈ ਦੇਖਦੇ ਹਾਂ ਤਾਂ ਬਾਬਾ ਫਰੀਦ ਜਿਹੜੇ ਕਿ 12ਵੀਂ ਸਦੀ ਦੇ ਵਿੱਚ ਹੁੰਦੇ ਨੇ। ਔਰ ਜਿਵੇਂ ਉਹਨਾਂ ਦੀ ਮਾਤਾ ਜਿਹੜੀ ਉਹਨਾਂ ਨੂੰ ਬੰਦਗੀ ਦੇ ਲਈ ਕਹਿੰਦੀ ਹੈ ਅੱਲਾਹ ਤਾਲਾ ਦੀ, ਅਤੇ ਉਹ ਕਹਿੰਦੇ ਨੇ ਕਿ ਜੀ ਮਾਂ ਜੇ ਰੱਬ ਨੂੰ ਯਾਦ ਕਰਾਂਗੇ ਤਾਂ ਰੱਬ ਕੀ ਦੇਗਾ। जी जी ਇਹਨੂੰ ਸ਼ੱਕਰ ਬੜੀ ਪਸੰਦ ਸੀ, ਉਹਨਾਂ ਨੇ ਕਿਹਾ ਜੀ ਰੱਬ ਸ਼ੱਕਰ ਦੇਗਾ। ਸੋ ਉਹ ਅੱਖਾਂ ਬੰਦ ਕਰਕੇ ਜੋ ਵੀ ਬੱਚਾ ਜਿਵੇਂ ਕਰਦਾ ਹੈ, ਤੁਸੀਂ ਬੱਚਿਆਂ ਨੂੰ ਲਾਉਂਦੇ ਹੋ, ਅਤੇ ਜਦੋਂ ਅੱਖਾਂ ਖੋਲ੍ਹਦੇ ਸੀ ਅਤੇ ਫਿਰ ਮਾਂ ਔਨ ਦੀ ਮੀਨ ਟਾਈਮ ਉਹਨਾਂ ਦੇ ਉਸ ਆਸਣ ਦੇ ਥੱਲੇ ਇੱਕ ਸ਼ੱਕਰ ਦਾ ਪੁੜਾ
ਬੰਨ ਕੇ ਰੱਖ ਦਿੰਦੀ ਸੀ ਤੇ ਬਾਬਾ ਫਰੀਦ ਆਲੇ ਦੁਆਲੇ ਦੇਖ ਕੇ ਤੇ ਉਹ ਕਹਿੰਦੇ ਸੀ ਅੱਛਾ ਅੱਲਾ ਨੇ ਸ਼ੱਕਰ ਭੇਜੀ ਹੈ ਜੀ। ਸੋ ਉਸ ਤੋਂ ਉਹਨਾਂ ਦਾ ਨਾਂ ਸ਼ੱਕਰਗੰਜ ਹੋਣ ਦੀ ਗੱਲ ਵੀ ਜੋੜੀ ਜਾਂਦੀ ਹੈ। ਉਹਨਾਂ ਦਾ ਜਨਮ ਜਿਹੜਾ ਹੈ ਉਹਦੇ ਲਈ ਵੀ ਥੋੜ੍ਹੀ ਜਿਹੀ ਵੇਰੀਏਸ਼ਨ ਹੈ ਸਾਲਾਂ ਦੀ। 1173 ਜਿਹੜੀ 12ਵੀਂ ਸਦੀ ਬਣਦੀ ਹੈ ਜੀ। ਤੇ 1188 ਇਹ ਵੀ 12ਵੀਂ ਸਦੀ ਹੈ। ਸੋ ਲਗਭਗ ਇਸ ਦੇ ਵਿੱਚ 15 ਸਾਲ ਦਾ ਫਰਕ ਹੈ ਜਿਹੜੀਆਂ ਡੇਟਸ ਅਵੇਲੇਬਲ ਨੇ। ਔਰ ਇਸੇ ਤਰ੍ਹਾਂ ਉਹਨਾਂ ਦੇ ਚੜ੍ਹਾਈ ਕਰਨ ਦੀ ਜਾਂ ਇੱਥੋਂ ਦੁਨੀਆ ਤੋਂ ਰੁਖਸਤ ਹੋਣ ਦੀਆਂ ਜਿਹੜੀਆਂ ਤਰੀਕਾਂ ਨੇ ਉਹ ਵੀ 1266 ਬਣਦੀ ਹੈ। ਔਰ ਇਹ ਲਗਭਗ 93 ਸਾਲ ਦੀ ਉਮਰ ਬਣਦੀ ਹੈ। ਸੋ ਉਹ 93 ਸਾਲ ਦੀ ਉਹਨਾਂ ਨੇ ਲੰਬੀ ਉਮਰ ਭੋਗੀ। ਜਿਵੇਂ ਆਮ ਲੋਕਾਂ ਦਾ ਹੁੰਦਾ ਹੈ ਵੀ ਸ਼ਾਇਦ ਉਹ ਫਕੀਰ ਸਨ, ਜਿਨ੍ਹਾਂ ਨੇ ਗ੍ਰਸਤ ਨਹੀਂ ਕੀਤਾ, ਉਹਨਾਂ ਦਾ ਪਰਿਵਾਰ ਵੀ ਸੀ, ਬੱਚੇ ਵੀ ਸੀ। ਔਰ ਰਾਦਰ ਪਾਕਪਟਨ ਮੁਲਤਾਨ ਜਿੱਥੇ ਉਹਨਾਂ ਦੀ ਕਬਰ ਹੈ ਉਸ ਦੇ ਨਾਲ ਹੀ ਇੱਕ ਕਬਰ ਜਿਹੜੀ ਆ ਉਹਨਾਂ ਦੇ ਵੱਡੇ ਬੇਟੇ ਦੀ ਵੀ ਹੈ। ਸੋ ਇੱਕ ਗ੍ਰਸਤੀ ਸੱਜਣ ਸਨ ਜੀ। ਔਰ ਉਹਨਾਂ ਦੇ ਉੱਤੇ ਜਿਹੜਾ ਮੁੱਖ ਤੌਰ ਦੇ ਉੱਤੇ ਜਨਮ ਉਹਨਾਂ ਦਾ ਕੋਠੇਵਾਲ ਮੁਲਤਾਨ ਦੇ ਵਿੱਚ ਹੋਇਆ। ਔਰ ਜਿਹੜਾ ਉਹਨਾਂ ਨੇ ਪ੍ਰਭਾਵ ਕਬੂਲਿਆ ਸਭ ਤੋਂ ਜ਼ਿਆਦਾ ਉਸ ਦੇ ਵਿੱਚ ਕੁਤਬੁਦੀਨ ਬਖਤਿਆਰ ਕਾਕੀ, ਜਿਨ੍ਹਾਂ ਨੂੰ ਉਹਨਾਂ ਦਾ ਗੁਰੂ ਵੀ ਕਿਹਾ ਜਾਂਦਾ ਹੈ, ਇਹ ਉਹੀ ਕੁਤਬੁਦੀਨ ਬਖਤਿਆਰ ਕਾਕੀ ਹੈ ਜਿਸ ਦਾ ਮਕਬਰਾ ਜਿਹੜਾ ਹੈ ਦਿੱਲੀ ਦੇ ਵਿੱਚ ਹੈ ਔਰ ਜਿਸ ਦੀ ਯਾਦ ਦੇ ਵਿੱਚ ਫਿਰ ਕੁਤਬ ਮੀਨਾਰ ਦੇ ਨਾਲ ਹੀ ਇਸ ਬਖਤਿਆਰ ਕਾਕੀ ਦੀ ਵੀ ਜਿਹੜੀ ਹੈ ਉਹ ਕਬਰ ਹੈ ਜੀ। ਔਰ ਦੂਸਰੇ ਨਿਜ਼ਾਮੁਦੀਨ ਔਲੀਆ, ਇਹਨਾਂ ਸਾਰਿਆਂ ਤੋਂ ਉਹਨਾਂ ਦੀ ਤਰਬੀਅਤ ਹੋਈ, ਫਕੀਰ ਸੁਭਾਅ ਸੀ। ਔਰ ਅਲਟੀਮੇਟਲੀ ਉਹਨਾਂ ਨੇ ਜਿਹੜਾ ਚਿਸ਼ਤੀ ਸੂਫੀ ਆਰਡਰ ਹੈ, ਸੂਫੀਆਂ ਦੇ ਵੀ ਅੱਡ ਅੱਡ ਜਿਹੜੇ ਨੇ ਆਰਡਰ ਨੇ ਜਾਂ ਉਹਨਾਂ ਦੇ ਸੰਘ ਨੇ, ਸੋ ਇਹਨਾਂ ਦਾ ਸੰਬੰਧ ਚਿਸ਼ਤੀ ਸੂਫੀ ਆਰਡਰ ਨਾਲ ਰਿਹਾ ਜੀ। ਔਰ ਬਾਬਾ ਫਰੀਦ ਉਹਨਾਂ ਨੂੰ ਜਿਹੜਾ ਜਿਵੇਂ ਇੱਕ ਲਕਬ ਹੁੰਦਾ ਹੈ ਜਾਂ ਇੱਕ ਆਨਰ ਹੁੰਦਾ ਹੈ, ਬਾਬਾ ਫਰੀਦ ਤੋਂ ਬਾਅਦ ਵੀ ਜਿਹੜੇ ਵੀ ਉਹਨਾਂ ਦੇ ਗੱਦੀ ਨਸ਼ੀਨ ਰਹੇ ਉਹਨਾਂ ਨੂੰ ਵੀ ਫਰੀਦ ਹੀ ਕਿਹਾ ਜਾਂਦਾ ਸੀ ਔਰ ਉਹਨਾਂ ਨੂੰ ਮੰਨਣ ਵਾਲੇ ਫਰੀਦੀ ਕਰਕੇ ਵੀ ਜਾਣੇ ਜਾਂਦੇ ਨੇ ਅੱਜ ਤੱਕ ਵੀ। ਔਰ ਦੋਨੋਂ ਹੀ ਭਾਰਤ ਪਾਕਿਸਤਾਨ ਉਹਨਾਂ ਦਾ ਇਹ ਸਾਰੇ ਫਰੀਦੀ ਕਾਫੀ ਵੱਡੀ ਗਿਣਤੀ 'ਚ ਨੇ ਜੀ। ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੇ ਵੇਲੇ, ਕਿਉਂਕਿ ਬਾਬਾ ਫਰੀਦ ਸ਼ਕਰਗੰਜ ਤਾਂ ਨਹੀਂ ਸਨ ਪਰ ਉਹਨਾਂ ਦੇ ਅੱਗੋਂ ਜਿਹੜੇ ਉਸ ਗੱਦੀ ਨਸ਼ੀਨ ਹੁੰਦੇ ਰਹੇ ਉਹ ਵੀ ਫਰੀਦ ਕਰਕੇ ਉਹਨਾਂ ਦਾ ਨਾਂ ਆਉਂਦਾ ਹੈ। ਇਸ ਲਈ ਕਈ ਵਾਰੀ ਸਕਾਲਰਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਮਤਭੇਦ ਵੀ ਨੇ ਕਿ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਇਹ ਜਿਹੜਾ ਫਰੀਦ ਗੁਰੂ ਨਾਨਕ ਸਾਹਿਬ ਦੇ ਵੇਲੇ ਸੀ ਉਹਦੀ ਰਚਨਾ ਹੈ ਜਾਂ ਬਾਬਾ ਫਰੀਦ ਸ਼ਕਰਗੰਜ। ਪਰ ਬਹੁਤੇ ਸਕਾਲਰ ਇਸ ਗੱਲ ਵੱਲ ਆਉਂਦੇ ਨੇ ਕਿ ਇਹ ਜਿਹੜਾ ਰਚਨਾ ਹੈ ਇਹ ਬਾਬਾ ਫਰੀਦ ਸ਼ਕਰਗੰਜ ਦੀ ਹੈ। ਜੀ। ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਉਸ ਜਾਨਸ਼ੀਨ ਫਰੀਦ ਨੇ ਦਿੱਤੀ ਔਰ ਗੁਰੂ ਅਰਜਨ ਸਾਹਿਬ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ ਉਸ ਦੇ ਵਿੱਚ ਐਂਟਰ ਕੀਤਾ ਜੀ। ਹੁਣ ਅਸੀਂ ਉਹਨਾਂ ਦੀ ਬਾਣੀ ਦੇ ਹਵਾਲੇ ਨਾਲ ਤਾਂ ਕਿਉਂਕਿ ਬਹੁਤ ਵਾਰ ਅਸੀਂ ਆਪਣੇ ਜਿਹੜਾ 5 ਦਿਨ ਥਾਟ ਫॉर ਦਾ ਡੇ ਦਿੰਦੇ ਹਾਂ, ਇੱਕ ਦਿਨ ਅਸੀਂ ਐਕਸਕਲੂਸਿਵਲੀ ਬਾਬਾ ਫਰੀਦ ਜੀ ਦੇ ਸ਼ਲੋਕ ਜਾਂ ਸ਼ਬਦ ਦੀ ਹੀ ਚਰਚਾ ਕਰਦੇ ਹਾਂ ਔਰ ਉਹਦੇ 'ਚ ਅਸੀਂ ਉਹਨਾਂ ਦੀ ਬਾਣੀ ਬਾਰੇ ਹੋਰ ਵੀ ਵੇਰਵੇ ਦੇ ਨਾਲ ਦੱਸਦੇ ਹਾਂ। ਅੱਜ ਵੀ ਅਸੀਂ ਉਸ ਨੂੰ ਹੀ ਚੁਣਿਆ ਅੱਜ ਦੇ ਵਿਚਾਰ ਲਈ। ਜੀ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਪੰਜਾਬੀ ਲਿਟਰੇਚਰ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਪੰਜਾਬੀ ਸਾਹਿਤ ਦੇ ਹਵਾਲੇ ਨਾਲ, ਜੀ। ਸੋ ਸਭ ਤੋਂ ਪੁਰਾਣੀ ਲਿਖਤ, ਹਾਲਾਂਕਿ ਉਸ ਤੋਂ ਪਹਿਲਾਂ ਵੀ ਕੁਝ ਅਵੇਲੇਬਲ ਹੈ, ਕੁਝ ਕਿਹਾ ਜਾਂਦਾ ਹੈ, ਕੁਝ ਪ੍ਰਮਾਣਿਕ ਹੈ, ਕੁਝ ਨਹੀਂ ਹੈ, ਲੇਕਿਨ ਇਹਦੇ ਤੋਂ ਜੋ ਚੀਜ਼ ਗੁਰੂ ਗ੍ਰੰਥ ਸਾਹਿਬ 'ਚ ਆ ਗਈ ਉਸ ਤੋਂ ਵੱਧ ਕੇ ਕੋਈ ਪ੍ਰਮਾਣਿਕ ਨਹੀਂ ਹੈ। ਸੋ ਬਾਬਾ ਫਰੀਦ ਨੂੰ ਪੰਜਾਬੀ ਲਿਟਰੇਚਰ ਦਾ ਵੀ ਪਿਤਾਮਾ ਕਰਕੇ ਜਾਣਿਆ ਜਾਂਦਾ ਹੈ ਕਿ ਉਹਨਾਂ ਨੇ, ਹਾਲਾਂਕਿ ਉਸ ਵੇਲੇ ਜਿਹੜਾ ਉਸ ਖਿੱਤੇ ਦੇ ਵਿੱਚ ਸਰਕਾਰੀ ਜ਼ਬਾਨ ਜਿਹੜੀ ਆ ਉਹ ਫਾਰਸੀ ਸੀ, ਪਰਸ਼ੀਅਨ ਸੀ ਜੀ। ਔਰ ਹਲਾਕੂ ਦੀ ਆਮਦ, ਤੈਮੂਰ ਲੰਗ ਦੀ ਆਮਦ ਇਹ ਤੁਰਕ ਸਨ, ਸੋ ਤੁਰਕੀ ਜ਼ਬਾਨ ਸੀ। ਪਰ ਬਾਬਾ ਫਰੀਦ ਨੇ ਔਰ ਬਹੁਤ ਸਾਰੇ ਬਾਕੀ ਸੂਫੀਆਂ ਨੇ ਵੀ, ਔਰ ਇਹ ਵੀ ਕਾਰਨ ਸੀ ਕਿ ਇਹ ਲੋਕਾਂ ਦੇ ਵਿੱਚ ਜ਼ਿਆਦਾ ਪੋਪੂਲਰ ਵੀ ਹੋਏ, ਲੋਕਾਂ ਦੀ ਜ਼ਬਾਨ ਨੂੰ ਚੁਣਿਆ। ਸੋ ਉਸ ਜ਼ਮਾਨੇ 'ਚ ਵੀ, ਜੇ ਅੱਜ ਤੱਕ ਈਵਨ 47 ਤੋਂ ਬਾਅਦ ਪੰਜਾਬੀ ਸੂਬਾ ਬਣਾਉਣ ਤੋਂ ਇਨਕਾਰੀ ਜਿਹੜੇ ਭਾਰਤ ਦੇ ਹਾਕਮ ਸੀ ਔਰ ਪੰਜਾਬ ਦੇ ਹਿੰਦੂ ਸਾਡੇ ਵੀਰ ਭੈਣਾਂ ਸੀ ਜੀ, ਇਹ ਪੰਜਾਬੀ ਨੂੰ ਕਹਿੰਦੇ ਸੀ ਕਿ ਜੀ ਇਹ ਗੰਵਾरों की भाषा है, कि भी ਇਹ ਗਵਾਰਾਂ ਦੀ ਜ਼ਬਾਨ ਹੈ। ਤੇ ਜਦੋਂ ਬਾਬਾ ਫਰੀਦ ਨੇ 12ਵੀਂ 13ਵੀਂ ਸਦੀ ਦੇ ਵਿੱਚ ਰਚਨਾ ਕੀਤੀ ਤੇ ਉਦੋਂ ਇਸ ਨੂੰ ਕੌਣ ਕੀ ਕਹਿੰਦਾ ਹੋਏਗਾ, ਕਿਉਂਕਿ ਜਦੋਂ ਫਾਰਸੀ ਜਾਂ ਤੁਰਕੀ ਉਹ ਜਿਹੜੀਆਂ ਨੇ ਰਾਜ ਭਾਸ਼ਾਵਾਂ ਨੇ ਜੀ, ਸੋ ਸਧਾਰਨ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਔਰ ਜਿਸ ਕਦਰ ਬਾਬਾ ਫਰੀਦ ਦੇ ਅੰਦਰੋਂ ਅੱਲਾ ਦਾ ਪਿਆਰ ਫੁੱਟਦਾ ਹੈ ਔਰ ਕਿਵੇਂ ਉਹਨਾਂ ਨੇ ਜਿਹੜਾ ਆਮ ਜਿਹੜਾ ਰੋਜ਼ਾਨਾ ਜੀਵਨ ਦੇ ਵਿੱਚ ਸਾਡੇ ਸਾਹਮਣੇ ਚੈਲੰਜਸ ਨੇ,
ਜੇ ਕਰਪਸ਼ਨ ਦੀ ਗੱਲ ਹੈ ਕਿ ਭਾਈ ਜਿਹੜੀ ਇੱਕ ਜਦੋਂ ਅਸੀਂ ਇਹ ਸ਼ਲੋਕ ਅੱਜ ਵੀ ਆਮ ਲੋਕਾਈ ਦੇ ਵਿੱਚ ਬੜਾ ਪਪੂਲਰ ਹੈ ਕਿ ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਦੇਖ ਪਰਾਈਆਂ ਚੋਪੜੀਆਂ ਮਤ ਤਰਸਾਵੇ ਜੀਓ ਜੀ। ਸੋ ਹੁਣ ਇਹ ਜਿਹੜਾ ਪਾਰਟ ਹੈ ਇਹ ਅੱਜ ਵੀ ਹੈ ਕਿ ਭਾਈ ਅਲਟੀਮੇਟਲੀ ਇਹ ਨਾ ਦੇਖੋ ਕਿ ਤੁਹਾਨੂੰ ਦੂਸਰੀ ਗੈਰ ਕਮਾਈ ਦੇ ਨਾਲ ਜਿਹੜੀ ਹੈ ਤੁਸੀਂ ਜ਼ਿਆਦਾ ਵਧੀਆ ਜੀ ਸਕਦੇ ਹੋ, ਤੁਸੀਂ ਆਪਣੀ ਕਿਰਤ ਦੇ ਨਾਲ ਜੋ ਤੁਹਾਨੂੰ ਮਿਲਿਆ ਉਸ ਨੂੰ ਹੀ ਜੀਓ। ਇਸੇ ਤਰ੍ਹਾਂ ਜਦੋਂ ਰੱਬ ਦੀ ਇਬਾਦਤ ਦੇ ਵਿੱਚ ਜੁੜਨ ਦੀ ਗੱਲ ਹੈ ਤੇ ਫਿਰ ਵੀ ਇਹ ਯਾਦ ਕਰਵਾਇਆ ਕਿ ਤੂੰ ਤੁਰ ਕੇ ਕਿਉਂ ਨਹੀਂ 5 ਵੇਲੇ ਨਮਾਜ਼ ਦੇ ਲਈ ਮਸੀਤ ਆਂਦਾ, ਜਿਹੜਾ ਰੱਬ ਦੇ ਅੱਗੇ ਸਿਰ ਨਹੀਂ ਝੁਕਦਾ ਉਹ ਕੱਟੇ ਜਾਣ ਦੇ ਕਾਬਲ ਹੈ ਜੀ। ਸੋ ਇਹ ਸਾਰੇ ਜਿਹੜੇ ਬੜੇ ਸ਼ਲੋਕ ਦੇ ਪਾਵਰਫੁਲ ਰੂਪ ਦੇ ਵਿੱਚ ਉਹਨਾਂ ਨੇ ਇਹ ਮੈਸੇਜ ਲੋਕਾਈ ਤੱਕ ਦਿੱਤਾ। ਔਰ ਅਸੀਂ ਅੱਜ ਦੇ ਮੁਬਾਰਕ ਦਿਨ ਦੇ ਮੌਕੇ ਜਿੱਥੇ ਬਾਬਾ ਫਰੀਦ ਜੀ ਨੂੰ ਸ਼ਰਧਾ ਅਕੀਦਤ ਦੇ ਫੁੱਲ ਭੇਟ ਕਰਦੇ, ਉੱਥੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸਾਂਝਾ ਵਿਰਸਾ ਹੈ ਸਾਡੀ ਪੰਜਾਬ ਦੀ ਧਰਤੀ ਦਾ, ਜਿਹਦੇ 'ਚ ਸਾਡੀ ਮਾਖਿਓਂ ਮਿੱਠੀ ਪੰਜਾਬੀ ਜ਼ੁਬਾਨ ਜਿਸ ਨੂੰ ਬਾਬਾ ਫਰੀਦ ਜੀ ਨੇ ਚੁਣਿਆ ਆਪਣੀਆਂ ਰਚਨਾਵਾਂ ਦੇ ਲਈ, ਅੱਜ ਸਾਡੇ ਘਰਾਂ 'ਚੋਂ ਪੰਜਾਬੀ ਗਾਇਬ ਹੋ ਰਹੀ ਹੈ। ਇਹ ਬਦਕਿਸਮਤੀ ਹੈ ਕਿ ਜੇ ਕਦੇ ਬਾਬਾ ਫਰੀਦ ਨੇ ਉਸ ਧਰਤੀ ਤੇ ਪਾਕਪਟਨ ਮੁਲਤਾਨ ਦੀ ਪੰਜਾਬੀ ਨੂੰ ਚੁਣਿਆ, ਪਰ ਜਦੋਂ ਪਾਕਿਸਤਾਨ ਦੇ ਲੋਕਾਂ ਦੇ ਲਈ ਜਿਹਦੇ 'ਚ ਕਿ ਬਹੁ ਗਿਣਤੀ ਲਗਭਗ 65% ਦੀ ਆਬਾਦੀ ਪੰਜਾਬ ਦੀ ਹੈ ਜੀ, ਮਾਂ ਬੋਲੀ ਜਾਂ ਰਾਸ਼ਟਰੀ ਜ਼ਬਾਨ ਚੁਣਨ ਦਾ ਵੇਲਾ ਆਇਆ ਤਾਂ ਉਹਨਾਂ ਨੇ ਪੰਜਾਬੀ ਨੂੰ ਦਰਕਨਾਰ ਕਰਕੇ ਉਰਦੂ ਨੂੰ ਜਿਹੜਾ ਉਹ ਜ਼ਬਾਨ ਚੁਣਿਆ। ਇਸੇ ਤਰ੍ਹਾਂ ਸਾਡੇ ਇੱਧਰਲੇ ਪੰਜਾਬੀ ਹਿੰਦੂ ਵੀਰਾਂ ਭੈਣਾਂ ਨੇ ਆਪਣੀ ਮਾਂ ਬੋਲੀ ਤੋਂ ਇਨਕਾਰੀ ਹੁੰਦਿਆਂ ਆਪਣੀ ਬੋਲੀ ਜਿਹੜੀ ਹੈ ਉਹ ਹਿੰਦੀ ਲਿਖਾਈ ਜੀ। ਲੇਕਿਨ ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਦੇ ਵਿੱਚ ਇਸ ਮਾਖਿਓਂ ਮਿੱਠੀ ਜ਼ਬਾਨ ਦੇ ਵਿੱਚ ਦਿੱਤਾ, ਅਸੀਂ ਉਸ ਵਿਰਸੇ ਦੇ ਹਾਫਿਜ਼ ਵੀ ਹਾਂ, ਉਸ ਨੂੰ ਕਾਇਮ ਵੀ ਰੱਖਿਆ, ਅੱਗੇ ਵੀ ਤੋਰਿਆ। ਔਰ ਜਦੋਂ ਸਿੱਖ ਜਥੇ ਕਦੇ ਪਾਕਪਟਨ ਜਾਂਦੇ ਨੇ ਜਾਂ ਉਹਨਾਂ 'ਚੋਂ ਕੋਈ ਇੰਡੀਵਿਜੂਅਲ ਜਾਂਦੇ ਨੇ ਤਾਂ ਉਹਨਾਂ ਦੇ ਜਿਹੜੇ ਉੱਥੇ ਗੱਦੀ ਨਸ਼ੀਨ ਨੇ ਉਹ ਕਹਿੰਦੇ ਨੇ ਜੀ ਜੋ ਸਾਡੇ ਕੋਲ ਸੀ ਅਸੀਂ ਤਾਂ ਬਾਬਾ ਨਾਨਕ ਨੂੰ ਦੇ ਦਿੱਤਾ ਜੀ, ਤੁਸੀਂ ਇਹ ਸੰਭਾਲਿਆ ਹੋਇਆ, ਇੱਥੇ ਤਾਂ ਸਾਡੇ ਕੋਲ ਕੁਝ ਵੀ ਨਹੀਂ। ਔਰ ਇਸ ਤੋਂ ਇਲਾਵਾ ਜਿਹੜੀ ਹੋਰ ਬਹੁਤ ਸਾਰੀਆਂ ਰਚਨਾਵਾਂ ਘੁੰਮਦੀਆਂ ਫਿਰਦੀਆਂ ਨੇ ਉਹਨਾਂ ਦੇ ਨਾਂ ਥੱਲੇ, ਪਰ ਇਹ ਉਹਨਾਂ ਦੇ ਜਾਨਸ਼ੀਨ ਵੀ ਮੰਨਦੇ ਨੇ ਕਿ ਅਲਟੀਮੇਟਲੀ ਜੋ ਕੁਝ ਗੁਰੂ ਗ੍ਰੰਥ ਸਾਹਿਬ 'ਚ ਹੈ ਇਹ ਸ਼ੁੱਧ ਬਾਬਾ ਫਰੀਦ ਜੀ ਦੀਆਂ ਰਚਨਾਵਾਂ ਹੀ ਨੇ। ਸੋ ਅਸੀਂ ਇਸ ਮੁਬਾਰਕ ਦਿਨ ਦੇ ਮੌਕੇ ਸਾਰਿਆਂ ਦੇ ਨਾਲ ਜਿਹੜੀ ਹੈ ਇਹ ਖੁਸ਼ੀ ਦੀ ਸਾਂਝ ਪਾਉਂਦੇ ਜੀ ਔਰ ਮੁਬਾਰਕਬਾਦ अर्ज करते हैं जी। डॉक्टर साहब थोड़ा बहुत बहुत शुक्रिया। इस नाल ने ब्रेक व्यूअर्स विचारां दा सिलसिला इस तरह चलता रहेगा। मिलते हैं छोटे वक्फे तो बाद।